ਤੇ ਇੱਥੇ ਟਾਂਗੇ ਛਾਂਗਿਆਂ ਦੇ ਬੜੇ ਹੁੰਦੇ ਸਨ। ਟਾਂਗਾ ਤੇ ਇੱਥੇ ਬੱਚਿਆ ਗਿਣਨ ਗੋਚਰਾ ਹੀ ਨਹੀਂ ਸੀ ਹੁੰਦਾ। ਮੇਰਾ ਹਾਲ ਤਕਰੀਬਨ ਕੋਈ 25 ਕੁ ਟਾਂਗੇ ਹੋਣੇ ਨੇ। ਲੋ ਜੀ, ਇਹ ਰਈਆ ਖਾਸ ਸਟੇਸ਼ਨ ਦੀ ਜਿਹੜੀ ਹੈ ਨਾ ਉਹ ਐਗਜ਼ਿਟ, ਯਾਨੀ ਇੱਥੋਂ ਬਾਹਰ ਆਇਆ ਜਾਂਦਾ ਤੇ ਇਹਦੇ ਵਿੱਚ ਵੜ ਕੇ ਤੇ ਅੱਗੇ ਪਲੇਟਫਾਰਮ ਹੈ। ਤੇ ਇੱਥੇ ਮੈਂ ਤੁਹਾਨੂੰ ਵਿਖਾਲਣਾ, ਇੱਥੇ ਇੱਕ ਪੁਰਾਣੀ ਖੂਹੀ ਹੈਗੀ ਹੈ, ਉਹ ਜਿਹੜੀ ਅੰਗਰੇਜ਼ ਦੌਰ ਦੀ ਸੀ। ਇਹ ਪਿੰਡ ਹੈਗਾ ਜੀ ਕੁੱਲਾ ਮੰਡਿਆਲਾ। ਇਹ ਉਹ ਪਿੱਛੇ ਚਿੱਟਾ ਜੀ ਨਜ਼ਰ ਆ ਰਹੀ ਜਿਹੜੀ ਬਿਲਡਿੰਗ ਹੈ, ਇਹਦੇ ਪਿੱਛੇ ਹੈਗਾ ਕੁੱਲਾ ਮੰਡਿਆਲਾ, ਜਿਹੜਾ ਪਿੰਡ ਹੈਗਾ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦਾ, ਜਿਹੜੇ ਪੰਜਾਬੀ ਬਹੁਤ ਵੱਡੇ ਐਕਟਰ ਨੇ। ਤੇ ਹੁਣ ਇਹ ਜਿਹੜੀਆਂ ਜਾੜਾਂ ਪਈਆਂ ਨੇ ਤੇ ਦੁੱਖ ਨਹੀਂ ਹੁੰਦਾ ਵੇਖ ਕੇ। ਬੱਲੇ ਬੱਲੇ। अस्सलाम वालेकुम दोस्तों, मैं औरंगज़ेब बेग और एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਖੜਾ ਵਾਂ ਰਈਆ ਖਾਸ ਰੇਲਵੇ ਸਟੇਸ਼ਨ, ਜਿਹੜਾ ਕਿ ਵਾਕਿਆ ਹੈ ਨਾਰੋਵਾਲ ਲਾਹੌਰ ਲਾਈਨ ਤੇ। ਰਈਆ ਖਾਸ ਦਾ ਪਹਿਲਾ ਪੁਰਾਣਾ ਨਾਂ ਜਿਹੜਾ ਉਹ ਹੁੰਦਾ ਸੀ ਗਾੜੂਵਾਲ ਸਟੇਸ਼ਨ। ਜਿਹੜੇ ਕਿ ਪੁਰਾਣੇ ਬਜ਼ੁਰਗ ਨੇ ਉਹ ਜਾਣਦੇ ਨੇ, ਇਹਦਾ ਨਾਂ ਗਾੜੂਵਾਲ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਇਹਦਾ ਨਾਂ ਰਈਆ ਖਾਸ ਬਣ ਗਿਆ, ਜਦੋਂ ਰਈਏ ਦੇ ਵਿੱਚ ਤਹਿਸੀਲ ਕਚਹਿਰੀਆਂ ਬਣ ਗਈਆਂ ਤੇ ਰਈਏ ਨੂੰ ਇੱਕ ਤਹਿਸੀਲ ਦਾ ਦਰਜਾ ਮਿਲ ਗਿਆ। ਇਹ ਰਈਏ ਖਾਸ ਦੇ ਨਾਲ ਹੀ ਬਿਲਕੁਲ ਇੱਕ ਪਿੰਡ ਹੈਗਾ ਕੁੱਲਾ ਮੰਡਿਆਲਾ, ਉਹ ਹੈਗਾ ਗੁਰਪ੍ਰੀਤ ਸਿੰਘ ਘੁੱਗੀ, ਜਿਹੜੇ ਕਿ ਭਾਰਤੀ ਪੰਜਾਬ ਦੇ ਬੜੇ ਵੱਡੇ ਐਕਟਰ ਨੇ, ਉਹਨਾਂ ਦਾ ਪਿੰਡ ਹੈਗਾ। ਔਰ ਉੱਥੇ ਉਹ ਜਨਾਬ ਇਹ ਉਹਨਾਂ ਦੇ ਵੱਡੇ ਜਿਹੜੇ ਨੇ ਕੁੱਲਾ ਮੰਡਿਆਲਾ ਬਿਲਕੁਲ ਨਾਲ ਪਿੰਡ, ਉੱਥੇ ਪੈਦਾ ਹੋਏ ਤੇ ਉਹਨਾਂ ਦੇ ਵੀ ਜਿਹੜੇ ਵੱਡੇ ਨੇ ਇਹੋ ਹੀ ਸਟੇਸ਼ਨ ਇਸਤੇਮਾਲ ਕਰਦੇ ਰਹੇ, ਜਿਸ ਤਰ੍ਹਾਂ ਕਿ ਦੂਸਰੇ ਸਾਡੇ ਬਜ਼ੁਰਗ ਜਿੰਨੇ ਵੀ ਨੇ ਉਹ ਇਹ ਸਟੇਸ਼ਨ ਨੂੰ ਆਬਾਦ ਕਰਦੇ। ਇਹ ਸਟੇਸ਼ਨ ਅੱਜ ਕਿਸ ਹਾਲ ਦੇ ਵਿੱਚ ਔਰ ਇਹਦੀਆਂ ਯਾਦਾਂ ਕੀ ਨੇ, ਚਲੋ ਮੈਂ ਤੁਹਾਨੂੰ ਵਿਖਾਲਣਾ। ਲੋ ਜੀ, ਇਹ ਰਈਆ ਖਾਸ ਸਟੇਸ਼ਨ ਦੀ ਜਿਹੜੀ ਹੈ ਨਾ ਉਹ ਐਗਜ਼ਿਟ, ਯਾਨੀ ਇੱਥੋਂ ਬਾਹਰ ਆਇਆ ਜਾਂਦਾ ਤੇ ਇਹਦੇ ਵਿੱਚ ਵੜ ਕੇ ਤੇ ਅੱਗੇ ਪਲੇਟਫਾਰਮ ਹੈ। ਤੇ ਇੱਥੇ ਮੈਂ ਤੁਹਾਨੂੰ ਵਿਖਾਲਣਾ, ਇੱਥੇ ਇੱਕ ਪੁਰਾਣੀ ਖੂਹੀ ਹੈਗੀ ਹੈ, ਉਹ ਜਿਹੜੀ ਅੰਗਰੇਜ਼ ਦੌਰ ਦੀ ਸੀ। ਇਹ ਕਿਸ ਹਾਲ ਦੇ ਵਿੱਚ ਇਹ ਵੇਖਦੇ ਆ। ਇਹ ਜੀ ਪੁਰਾਣੀ ਖੂਹੀ ਅੰਗਰੇਜ਼ ਦੌਰ ਦੀ, ਅੱਜ ਵੀ ਮੌਜੂਦ, ਲੇਕਿਨ ਗੰਦ ਨਾ ਭਰੀ, ਪਾਣੀ ਸ਼ਾਣੀ ਕੋਈ ਨਹੀਂ। ਇਹ ਵਿੱਚ ਗੰਦ ਦੇ ਤੋੜੇ ਪਏ ਨੇ ਤੇ ਇੱਟਾਂ ਪਈਆਂ ਨੇ, ਲੇਕਿਨ ਪੁਰਾਣੀਆਂ ਨਿਸ਼ਾਨੀਆਂ 'ਚ ਇੱਕ ਨਿਸ਼ਾਨੀ ਰਹਿ ਗਈ। ਇਹ ਤੋਂ 36 ਹੈ, ਲੇਕਿਨ ਉਸ ਦੇ ਬਾਵਜੂਦ ਇਹ ਦੇਖੋ ਰੇਲਵੇ ਦਾ ਗਾਰਡਰ 'ਚ ਰੱਖਿਆ। ਤੇ ਇਹ ਜਨਾਬ ਖੂਹੀ, ਤੇ ਇਹ ਨਾਲ ਕੰਧ ਦੇ ਪਰਲੇ ਪਾਸੇ ਪਲੇਟਫਾਰਮ ਹੈ, ਇੱਕ ਦੀਵਾਰ ਹੈਗੀ। ਤੇ ਇਹ ਹੁੰਦਾ ਸੀ ਪਾਰਕਿੰਗ ਏਰੀਆ ਪੁਰਾਣੇ ਦੌਰ ਦੇ 'ਚ, ਪਾਰਕਿੰਗ ਏਰੀਆ ਟਾਂਗਿਆਂ ਦਾ, ਕਿਉਂਕਿ ਉੱਥੇ ਸਿਰਫ ਟਾਂਗੇ ਤੇ ਗੱਡੇ ਚੱਲਦੇ ਹੁੰਦੇ ਸਨ। ਤੇ ਇਹ ਜਨਾਬ ਬੈਕ ਸਾਈਡ ਪੁਰਾਣੀਆਂ ਯਾਦਾਂ ਬਜ਼ੁਰਗਾਂ ਦੀਆਂ। ਇਹ ਹੁਣ ਇੱਕ ਅੱਧੀ ਇੱਕ ਬਿਲਡਿੰਗ ਰਹਿ ਗਈ ਹੈ। ਪਹਿਲਾਂ ਇੱਥੇ ਇਹ ਬਿਲਡਿੰਗਾਂ ਵੀ ਜਦੋਂ ਟ੍ਰੇਨਾਂ ਚੱਲਦੀਆਂ ਸੀ, ਬਿਲਡਿੰਗਾਂ ਵੀ ਆਬਾਦ ਸਨ। ਇੱਥੇ ਛੋਟੀਆਂ ਮੋਟੀਆਂ ਦੁਕਾਨਾਂ ਤੇ ਰੈਸਟੋਰੈਂਟ ਵਗੈਰਾ ਬਣੇ ਹੁੰਦੇ ਸਨ। ਤੇ ਇੱਥੋਂ ਇਹ ਬੈਕ ਸਾਈਡ 'ਤੇ ਇਹ ਪਿੰਡ ਹੈਗਾ ਜੀ ਕੁੱਲਾ ਮੰਡਿਆਲਾ। ਇਹ ਉਹ ਪਿੱਛੇ ਚਿੱਟਾ ਜੀ ਨਜ਼ਰ ਆ ਰਹੀ ਜਿਹੜੀ ਬਿਲਡਿੰਗ ਹੈ, ਇਹਦੇ ਪਿੱਛੇ ਹੈਗਾ ਕੁੱਲਾ ਮੰਡਿਆਲਾ, ਜਿਹੜਾ ਪਿੰਡ ਹੈਗਾ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦਾ, ਜਿਹੜੇ ਪੰਜਾਬੀ ਬਹੁਤ ਵੱਡੇ ਐਕਟਰ ਨੇ ਫਿਲਮਾਂ ਦੇ, ਤੇ ਉਹਨਾਂ ਦੇ ਵੱਡਿਆਂ ਦਾ ਪਿੰਡ ਹੈਗਾ ਕੁੱਲਾ ਮੰਡਿਆਲਾ। ਇਹਦੀ ਆਲਰੇਡੀ ਮੈਂ ਵੀਡੀਓ ਪਾ ਚੁੱਕਿਆ, ਘੁੱਗੀ ਦਾ ਘਰ ਵਿਖਾ ਲਿਆ ਸੀ ਮੈਂ। ਤੇ ਇਹ ਸਟੇਸ਼ਨ ਘੁੱਗੀ ਦੇ ਵੱਡੇ ਜਿਹੜੇ ਨੂੰ ਇਸਤੇਮਾਲ ਕਰਦੇ ਰਹੇ ਨੇ ਜਦੋਂ ਇੱਥੇ ਹੁੰਦੇ ਸਨ ਵੰਡ ਤੋਂ ਪਹਿਲਾਂ। ਤੇ ਇਹ ਪਿੰਡ ਹੈਗਾ ਨਾਲ ਜੀ ਗਾੜੂਵਾਲ, ਇਹ ਪਿੰਡ ਗਾੜੂਵਾਲ। ਤੇ ਕਿਆਵੇਂ ਪਾਕਿਸਤਾਨ ਤੋਂ ਪਹਿਲਾਂ ਇਹ ਜਿਹੜਾ ਰਈਆ ਸਟੇਸ਼ਨ ਹੈ ਨਾ, ਇਹਦਾ ਨਾਂ ਹੁੰਦਾ ਸੀ ਗਾੜੂਵਾਲ, ਯਾਨੀ ਗਾੜੂਵਾਲ ਸਟੇਸ਼ਨ ਵੱਜਦਾ ਸੀ। ਤੇ ਇਹਦੇ ਉੱਤੇ ਹਿੰਦੀ ਲਿਖੀ ਹੁੰਦੀ ਸੀ, ਪੰਜਾਬੀ ਤੇ ਹਿੰਦੀ ਤੇ ਅੰਗਰੇਜ਼ੀ, ਹੁਣ ਉਰਦੂ ਵੀ ਹੈ। ਤੇ ਕਹਿੰਦੇ ਨੇ ਕਿ ਜਦੋਂ ਫਿਰ ਇੱਥੇ ਕਚਹਿਰੀਆਂ ਬਣੀਆਂ ਨੇ ਨਾ ਇਹਦੇ ਵਿੱਚ ਰਈਏ ਦੇ ਵਿੱਚ, ਇਹ ਜਿਹੜਾ ਪਿੰਡ ਹੈਗਾ ਗਾੜੂਵਾਲੇ ਦੇ ਬੈਕ ਸਾਈਡ 'ਤੇ ਕਚਹਿਰੀਆਂ ਬਣੀਆਂ ਸਨ। ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਉਹ ਤਹਿਸੀਲ ਰਈਆ ਬਣ ਗਈ। ਜਦੋਂ ਤਹਿਸੀਲ ਰਈਆ ਬਣੀ ਨਾ, ਤੇ ਫਿਰ ਇਹ ਜਿਹੜਾ ਸਟੇਸ਼ਨ ਹੈ ਨਾ, ਇਹਦਾ ਨਾਮ ਹੀ ਉਹਨਾਂ ਨੇ ਰਈਆ ਰੱਖ ਦਿੱਤਾ, ਰਈਆ ਖਾਸ। ਕਿਉਂਕਿ ਫਿਰ ਵੱਡਾ ਜਿਹੜਾ ਨਾ ਤਹਿਸੀਲ ਵੱਡੀ ਸੀ ਤੇ ਫਿਰ ਨਾਂ ਵੱਡਾ ਹੋਣਾ ਚਾਹੀਦਾ। ਹਾਲਾਂਕਿ ਰਈਆ ਪਿੰਡ ਇੱਥੋਂ ਕੋਈ 3 ਕਿਲੋਮੀਟਰ ਦੂਰ ਹੈ,
ਜਦਕਿ ਗਾੜੂਵਾਲ ਇਹ ਬਿਲਕੁਲ ਨਾਲ ਹੈ, 1 ਕਿਲੋਮੀਟਰ ਵੀ ਨਹੀਂ ਬਣਦਾ। ਤੇ ਗਾੜੂਵਾਲ ਤੋਂ ਇਹ ਫਿਰ ਰਈਆ ਸਟੇਸ਼ਨ ਬਣ ਗਿਆ ਜਿਹੜਾ ਕਿ, ਤੇ ਇਹ ਨਾਲ 1-2-3 ਪਿੰਡ ਹੋਰ ਨੇ, ਉਸ ਤੋਂ ਪਰਾਂ ਬਾਰਡਰ ਹੈ। ਇਹ ਸਟੇਸ਼ਨ ਬਿਲਕੁਲ ਬਾਰਡਰ 'ਤੇ ਪੈ ਗਿਆ, ਚੰਦ ਪਿੰਡ ਅੱਗੇ ਨੇ। ਤੇ ਜਦੋਂ ਵੰਡ ਹੋਈ 47 ਦੀ, ਇਸ ਸਟੇਸ਼ਨ ਦੇ ਕੋਲੋਂ ਲੰਘ ਕੇ ਨਾ, ਤੇ ਇਹ ਜਿਹੜਾ ਏਰੀਆ ਨਾ ਦੋਸਤੋ, ਇਹ ਸੜਕ ਹੈਗੀ ਹੈ ਗਾੜੂਵਾਲ ਦੇ ਪਰਾਂ, ਇਹ ਕਿੱਕਰ ਨਜ਼ਰ ਆ ਰਿਹਾ ਪਿੱਛੇ, ਇਹ ਰਾਹ ਸਿੱਧਾ ਜਾਂਦਾ ਇੰਡੀਆ ਦੇ 'ਚ, ਇਹ ਸਿੱਧਾ ਜਾਂਦਾ ਹੁੰਦਾ ਅੰਮ੍ਰਿਤਸਰ ਵਾਲੀ ਸਾਈਡ 'ਤੇ। ਅਤੇ ਇਹਨੂੰ ਕਿਹਾ ਜਾਂਦਾ, ਇਹ ਸੜਕ ਹੈਗੀ ਜਨਾਬ ਸਿਆਲਕੋਟ ਤੋਂ ਅੰਮ੍ਰਿਤਸਰ ਨੂੰ ਮਿਲਾਉਣ ਵਾਲੀ। ਅਤੇ ਇੱਥੇ ਕਰਕੇ ਫਾਟਕ ਹੈਗਾ, ਇਹ ਰੇਲਵੇ ਲਾਈਨ ਦੇ ਨਾਲ, ਅਤੇ ਇੱਥੇ ਫਾਟਕ ਤੋਂ ਉੱਤੋਂ ਸਿੱਧੀ ਫਿਰ ਸਿਆਲਕੋਟ ਨੂੰ ਰਸਤਾ ਪਸਰੂਰ ਉਹ ਸੜਕ ਜਾਂਦੀ ਹੁੰਦੀ ਸੀ। ਅਤੇ ਇੱਥੋਂ ਸਟੇਸ਼ਨ ਦੀਆਂ ਵੀ ਬੜੀਆਂ ਇਸ ਲਈ ਯਾਦਾਂ ਨੇ ਕਿ ਇੱਥੋਂ ਵੀ ਬੜੇ ਕਾਫਲੇ ਜਿਹੜੇ ਨਾ ਉਹ ਹਿੰਦੂ ਸਿੱਖ ਅਤੇ ਹੋਰ ਵੀ ਜਿਹੜੀਆਂ ਮਜ਼ਾਹਬ ਦੇ ਲੋਕ ਸਨ, ਜਦੋਂ ਵੰਡ ਹੋਈ ਅਤੇ ਇੱਥੋਂ ਫਿਰ ਉਹ ਭਾਰਤੀ ਇਲਾਕੇ ਵਿੱਚ ਗਏ। ਹਾਂ ਤੇ ਇਹ ਖੂਹੀ ਚਾਚਾ ਜੀ ਪੁਰਾਣੀ ਹੈ ਤੁਹਾਡੀ ਹੋਸ਼ ਤੋਂ ਪਹਿਲਾਂ ਦੀ? ਤੋਂ ਵੀ ਗੇਤਰੀ ਹੈ। ਉਦੋਂ ਇਹ ਖੂਹੀ ਆਹਾਂ ਚੱਲਦੀ ਵੇਖੀ ਹੈ। ਤੇ ਇੱਥੇ ਟਾਂਗੇ ਛਾਂਗਿਆਂ ਦੇ ਬੜੇ ਹੁੰਦੇ ਸਨ। ਟਾਂਗਾ ਦੇ ਇੱਥੇ ਬੱਚਿਆ ਗਿਣ ਗੋਚਰਾ ਹੀ ਨਹੀਂ ਸੀ ਹੁੰਦਾ। ਮੇਰਾ ਹੈ ਤਕਰੀਬਨ ਕੋਈ 25 ਕੁ ਟਾਂਗੇ ਹੋਣੇ ਨੇ। ਬੜਾ ਹੀ ਟਾਂਗਾ ਸੀ, ਖਰਚੀਆਂ ਦੇ ਨਾਰੰਗ ਚਾਣਾ ਰਈਆ ਸੌਵਾਲ ਜਿੰਨੇ ਕਿੰਨੇ ਨੇ ਟਾਂਗਾ ਬਣਾਇਆ ਤੇ ਰੋਜ਼ ਹੀ ਕਮਾਉਂਦੇ ਆ। ਤੇ ਚਾਚਾ ਜੀ ਜਦੋਂ ਤੁਸੀਂ ਵੇਖਿਆ ਆਪਣੀ ਹੋਸ਼ ਤੱਕ, ਕਿੰਨੀਆਂ ਕੁ ਟ੍ਰੇਨਾਂ ਇੱਥੇ ਚੱਲਦੀਆਂ ਨੇ? ਰੌਣਕ ਥੋੜੀ ਦੱਸੋ ਹਾਂ ਇੱਥੋਂ ਸਟੇਸ਼ਨ ਦੀ। ਸਟੇਸ਼ਨ ਦੀ ਰੌਣਕ ਮੈਂ ਤੈਨੂੰ ਦੱਸਾਂ ਬਈ, 8 ਟ੍ਰੇਨਾਂ ਇੱਧਰੋਂ ਆਉਂਦੀਆਂ ਹਨ ਲਾਹੌਰੋਂ ਤੇ 8 ਹੀ ਇੱਧਰੋਂ ਆਉਂਦੀਆਂ ਹਨ ਨਾਰੋਵਾਲ ਤੋਂ। ਹਾਂਜੀ ਠੀਕ ਹੋ ਗਿਆ। ਇਹ ਗੱਡੀਆਂ ਜਾਂਦੀਆਂ ਹਜੇ ਉਦੋਂ ਲਾਮਾ ਨਹੀਂ ਸੀ ਹੈਗੀ। ਆਹੋ ਇਹ ਜਾਂਦੀ ਸੀ ਪਰਾਂ ਨੂੰ ਵਜ਼ੀਰਾਬਾਦ ਨੂੰ ਸਿਆਲਕੋਟ ਤੋਂ। ਇੱਕ ਸਵੇਰ ਜਿਹੜੀ ਚੱਲਦੀ ਸੀ ਨਾ 7, 7:30, 8 ਵਜੇ, ਹਾਂਜੀ ਨਾ 5 ਵਜੇ, ਉਹ ਸਿੱਧੀ ਸਿਆਲਕੋਟ। ਠੀਕ ਹੋ ਗਿਆ। ਤੇ ਅੱਗੇ ਇੱਕ ਖਲੋਤੀ ਹੁੰਦੀ ਸੀ ਚੱਕ ਅਮਰੂ ਅੰਜ ਨੂੰ। ਆਹ ਹਾਂਜੀ ਵਾਹ ਜੀ ਵਾਹ, ਜੱਸੜ ਨੂੰ ਸ਼ਕਰਗੜ੍ਹ ਨੂੰ ਜੱਸੜਾ ਸਹੀ ਕਹਿੰਦੇ। ਠੀਕ। ਫਿਰ ਉਹ ਜਾਂਦੀ ਸੀ, ਉਹ ਆਉਂਦੀ ਸੀ ਪਿਛਲੇ ਟਾਈਮ ਸ਼ਾਮੀ ਆਉਂਦੀ ਸੀ ਕੋਈ 4 ਵਜੇ ਵਾਪਸ। ਉਸ ਤੋਂ ਬਾਅਦ ਫਿਰ 12 ਵਜੇ ਇੱਕ ਉੱਥੋਂ ਚੱਲਦਾ ਸੀ, ਗੱਡੀ ਚੱਲਦੀ ਸੀ ਸਿਆਲਕੋਟ ਨੂੰ ਨਾਰੋਵਾਲ ਪਰਾਂ ਨੂੰ। ਸਹੀ। ਆਹ ਤੇ ਇੱਕ ਚੱਲਦੀ ਸਾਜੇ ਰਾਤ ਦੇ 1 ਵਜੇ ਬਾਊ ਜੀ। ਵਾਹ ਜੀ ਵਾਹ, ਉਹਦੇ ਤੇ ਸਫ਼ਰ ਵੀ ਕੀਤਾ। ਕੀ ਬਾਤ। ਤੇ ਉਹ ਸਿੱਧੀ ਜਾਂਦੀ ਸੀ ਸ਼ਕਰਗੜ੍ਹ ਚੱਕ ਅਮਰੂ ਸਿੱਧੀ। ਤੇ ਡੱਬੇ ਉਹਦੇ ਕਿੰਨੇ ਹੁੰਦੇ ਹਨ? ਡੱਬੇ ਉਹਦੇ ਹੁੰਦੇ ਆ ਜੇ 6-7। ਵਾਹ। ਤੇ ਫੁੱਲ ਭਰੀ ਹੁੰਦੀ ਸੀ, ਕਿਤੇ ਜਗ੍ਹਾ ਨਹੀਂ ਲੱਭਦੀ ਹੁੰਦੀ। ਸ਼ਕਰਗੜ੍ਹੀ ਦੇ ਵਿੱਚ ਲੀੜੇ ਵਿਛਾ ਕੇ ਲੰਮੇ ਪੈ ਰਹੇ ਹੁੰਦੇ ਹਨ, ਲੰਘਣ ਹੀ ਨਹੀਂ ਦਿੰਦੇ ਹੁੰਦੇ, ਇੰਨਾ ਕੁ ਰਸ਼ ਹੁੰਦਾ ਸੀ ਉਸ ਵਕਤ। ਤੇ ਹੁਣ ਇਹ ਜਿਹੜੀਆਂ ਜਾੜਾਂ ਪਈਆਂ ਨੇ ਤੇ ਦੁੱਖ ਨਹੀਂ ਹੁੰਦਾ ਵੇਖ ਕੇ? ਬੱਲੇ ਬੱਲੇ ਬੱਲੇ। ਚਲੋ ਜੀ ਸਟੇਸ਼ਨ ਦੇ ਅੰਦਰ ਚੱਲਦੇ ਆ। ਇਹ ਪੁਰਾਣਾ ਫਰਸ਼, ਵੇਟਿੰਗ ਏਰੀਆ। ਇਹ ਜਨਾਬ ਉਹੀ ਪੁਰਾਣੀ ਛੱਤ, ਤੇ ਇਹ ਹੈਗਾ ਇੱਥੇ ਟਿਕਟ ਘਰ। ਇੱਥੋਂ ਜਦੋਂ ਟ੍ਰੇਨ ਆਉਂਦੀ ਹੈ ਇੱਥੋਂ ਲਿਆ ਜਾਂਦੀ ਹੈ ਟਿਕਟਾਂ। ਤੇ ਇਹ ਕਿਰਾਇਆਨਾਮਾ ਤੇ ਸਟੇਸ਼ਨ ਲਿਖੇ ਨੇ, ਬੱਦੋਮੱਲੀ, ਮਹਿਤਾ ਸੂਜਨ, ਨਾਰੰਗ, ਕਾਲਕਤਾਈ, ਸ੍ਰੀ ਰਾਮਪੁਰਾ, ਸ਼ਦਰਾ, ਲਾਹੌਰ, ਪੇਜੋਵਾਲੀ, ਨਾਰੋਵਾਲ। ਤੇ ਦੂਸਰੀ ਸਾਈਡ ਤੇ ਲਿਖੇ ਨੇ ਡਮਾਲਾ, ਕਿਲਾ ਸੋਭਾ ਸਿੰਘ, ਪਸਰੂਰ, ਚਵਿੰਡਾ, ਗੁੰਨਾ, ਸਿਆਲਕੋਟ। ਜਨਾਬ ਟਿਕਟ ਘਰ। ਇਹ ਜੀ ਉਹੀ ਪੁਰਾਣੇ ਬੈਂਚ। ਵਾਹ ਜੀ ਵਾਹ। ਤੇ ਇਹ ਆ ਗਏ ਅਸੀਂ ਮੇਨ ਪਲੇਟਫਾਰਮ ਦੇ ਉੱਤੇ। ਇਹ ਜਨਾਬ ਸਿਗਨਲ ਡਾਊਨ ਕਰਨ ਵਾਲੇ ਲੀਵਰ। ਤੇ ਇਸ ਸਾਈਡ ਤੇ ਜਨਾਬ ਨਾਰੋਵਾਲ, ਇਸ ਸਾਈਡ ਤੇ ਵੀ ਨਾਰੋਵਾਲ, ਜਦਕਿ ਇਸ ਸਾਈਡ ਤੇ ਵੇ ਬੱਦੋਮੱਲੀ, ਨਾਰੰਗ ਤੇ ਸ਼ਦਰਾ ਤੇ ਲਾਹੌਰ। ਇਸ ਸਾਈਡ ਤੇ ਇਹ ਜਨਾਬ ਡਬਲ ਲਾਈਨ ਹੈ। ਇੱਕ ਲਾਈਨ ਇਹ ਨਾਲ ਹੁੰਦੀ ਸੀ ਗੁਡਸ ਲਾਈਨ, ਇਹ ਜਿਹੜੀ ਹੈ ਜਿਹੜੀ ਕਿ ਹੁਣ ਬੰਦ ਹੋ ਚੁੱਕੀ ਹੈ, ਕਿਉਂਕਿ ਹੁਣ ਮਾਲ ਗੱਡੀਆਂ ਦਾ ਦੌਰ ख़त्म ਹੋ ਗਿਆ। ਤੇ ਨਾ ਹੀ ਇਹ ਸਟੇਸ਼ਨ ਕੋਈ ਬੜਾ ਆਬਾਦ ਹੈ। ਇੱਕ ਦੌਰ 'ਚ ਬੜਾ ਸਟੇਸ਼ਨ ਆਬਾਦ ਹੁੰਦਾ ਸੀ, ਔਰ ਸਾਡੇ ਬਜ਼ੁਰਗ ਜਿਹੜੇ ਨੇ ਉਹ ਇਹਨਾਂ ਪਲੇਟਫਾਰਮ 'ਤੇ ਚੱਲ ਕੇ ਨਾ ਤੇ ਗੱਡੀ 'ਤੇ ਬਹਿ ਕੇ ਤੇ ਲਾਹੌਰ ਜਾਂ ਨਾਰੋਵਾਲ, ਜੱਸੜ,
ਡੇਰਾ ਬਾਬਾ ਨਾਨਕ ਇਹਨਾਂ ਸਾਈਡਾਂ ਨੂੰ ਜਾਂਦੇ ਹੁੰਦੇ ਸਨ। ਇਹ ਵਿਰਾਨੀਆਂ ਜਿਹੜੀਆਂ ਪਈਆਂ ਨੇ ਵੇਖ ਕੇ ਬੜਾ ਦੁੱਖ ਹੁੰਦਾ ਹੈ। ਬਜ਼ੁਰਗਾਂ ਦੀਆਂ ਯਾਦਾਂ ਆਉਂਦੀਆਂ ਨੇ ਜਿਹੜੇ ਇਹਨਾਂ ਚੀਜ਼ਾਂ ਜਿੱਥੇ ਫਿਰਨਾ ਪਿਆ ਦੋਸਤੋ, ਇੱਥੇ ਫਿਰਦੇ ਹੁੰਦੇ ਸਨ। ਐਵੇਂ ਇੱਕ ਪਟਰੀ ਉਹ ਹੀ ਹੈ, ਥੱਲੇ ਜਨਾਬ ਇਹ ਤਾਰਾਂ, ਸੀਮੈਂਟ, ਇਹ ਜਿਹੜੀਆਂ ਬਿਲਡਿੰਗਾਂ ਨੇ ਔਰ ਇਹ ਦਰਖਤ, ਸਭ ਕੁਝ ਉਹੀ ਪੁਰਾਣਾ ਅੰਗਰੇਜ਼ ਦੌਰ ਦਾ। ਲੇਕਿਨ ਅਗਰ ਨਹੀਂ ਕੁਛ ਹੈਗਾ ਤੇ ਉਹ ਪੁਰਾਣੇ ਬਜ਼ੁਰਗ ਹੈ ਨਹੀਂ ਜਿਹੜੇ ਇਹਨਾਂ ਨੂੰ ਇਸਤੇਮਾਲ ਕਰ ਦਿੰਦੇ ਸਨ, ਉਹ ਹੈ ਨਹੀਂ ਜੇ। ਬਾਕੀ ਸਭ ਕੁਝ ਉੱਥੇ ਹੀ ਜੇ, ਰਹੇ ਨਾ ਰੱਬ ਦਾ। ਇਹ ਜਨਾਬ ਨਲਕਾ ਲੱਗਾ, ਇਹ ਫਰਸ਼ ਉਹੀ ਪੁਰਾਣਾ ਸੋਲੰਗ ਲੱਗਾ ਉੱਤੇ, ਫਰਸ਼ ਨਹੀਂ ਹੈਗਾ, ਇੱਟ ਦਾ ਜਿਹੜਾ ਸੋਲੰਗ ਹੈਗਾ। ਰਈਆ ਖਾਸ ਪਹਿਲਾਂ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਇਹਦਾ ਨਾਮ ਹੁੰਦਾ ਸੀ ਗਾੜੂਵਾਲ ਸਟੇਸ਼ਨ, ਲੇਕਿਨ ਫਿਰ ਜਦੋਂ ਤਹਿਸੀਲ ਬਣੀ ਰਈਆ ਤੇ ਫਿਰ ਉਹ ਇਹਦਾ ਨਾਂ ਚੇਂਜ ਕਰਕੇ ਤੈਨੂੰ ਰੱਖ ਦਿੱਤਾ ਗਿਆ ਰਈਆ ਖਾਸ। ਇਹ ਜਨਾਬ ਬਣੇ ਨੇ ਇੱਥੇ ਬੱਤੀ ਗੋਦਾਮ ਤੇ ਤੇਲ ਗੋਦਾਮ। ਇਹਨਾਂ ਦੀ ਅੱਜ ਤੱਕ ਮੈਨੂੰ ਸਮਝ ਨਹੀਂ ਲੱਗੀ ਕਿ ਇਹਨਾਂ ਦਾ ਮਕਸਦ ਕੀ ਹੁੰਦਾ ਸੀ, ਲੇਕਿਨ ਹਰ ਸਟੇਸ਼ਨ ਤੇ ਹੁੰਦੇ ਸਨ। ਤੇ ਇਹ ਪਲੇਟਫਾਰਮ ਹੈਗਾ ਜੀ ਮਾਲ ਗੱਡੀ ਦਾ। ਹੁਣ ਤੇ ਮਾਲ ਗੱਡੀਆਂ ਨਹੀਂ ਰਹੀਆਂ, ਮਾਲ ਗੱਡੀਆਂ ਚੱਲਦੀਆਂ ਨਹੀਂ। ਤੁਹਾਨੂੰ ਪਲੇਟਫਾਰਮ ਦੀ ਇੱਕ ਝਲਕ ਵਿਖਾ ਦਿਆਂ, ਕਿਉਂਕਿ ਉਦੋਂ ਤਕਰੀਬਨ ਹਰ ਸਟੇਸ਼ਨ ਤੇ ਇੱਕ ਇਹ ਮਾਲ ਗੱਡੀ ਦਾ ਸਟੇਸ਼ਨ ਪਲੇਟਫਾਰਮ ਬਣਿਆ ਹੁੰਦਾ ਸੀ। ਇਹ ਦੇਖੋ ਤੁਸੀਂ, ਲੇਕਿਨ ਹੁਣ ਤੇ ਖਰਾਬ ਤਬਾਹ ਬਰਬਾਦ ਹੋ ਗਿਆ। ਇਹ ਜਨਾਬ ਦੇਖੋ ਤੁਸੀਂ, ਇਹ ਵੀ ਪਲੇਟਫਾਰਮ ख़त्म हो गया। ਇਹ ਜਨਾਬ ਮਾਲ ਗੱਡੀ ਦਾ ਪਲੇਟਫਾਰਮ, ਇਹ ਜਨਾਬ ਰਈਆ ਖਾਸ ਸਟੇਸ਼ਨ ਦਾ ਮੇਨ ਵਿਊ ਪਲੇਟਫਾਰਮ ਤੇ ਇਹ ਲਾਈਨਾਂ ਤੇ ਇਹ ਲਾਹੌਰ ਵਾਲੀ ਸਾਈਡ। ਇਹ ਜਨਾਬ ਸਿਗਨਲ ਡਾਊਨ ਕਰਨ ਵਾਲੇ ਲੀਵਰ ਤੇ ਇਹ ਕੋਲ ਬਹੁਤ ਪੁਰਾਣਾ ਬੋਰਡ ਦਾ ਦਰਖਤ। ਤੇ ਇਹ ਜਨਾਬ ਰੇਹੜੀ ਸਮਾਨ ਵਗੈਰਾ ਢੋਣ ਟਾਣ ਵਾਸਤੇ ਜਿਹੜਾ ਲੱਗੇਜ। ਤੇ ਇਹ ਪਲੇਟਫਾਰਮ ਸਟੇਸ਼ਨ ਰਈਆ ਖਾਸ। ਦੋਸਤੋ ਇਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਇਹ ਏਰੀਆ ਜਿੱਥੇ ਹੁਣ ਜੰਗਲ ਬਿਆਬਾਨ ਬਣ ਗਿਆ। ਇੱਥੇ ਜਦੋਂ ਅਸੀਂ ਛੋਟੇ ਛੋਟੇ ਸਟੇਸ਼ਨ ਤੇ ਆਈਦੇ ਹੁੰਦਾ ਸੀ ਨਾ, ਅੱਜ ਤੋਂ ਕੋਈ 30 ਸਾਲ ਪਹਿਲਾਂ, ਤੇ ਇੱਥੇ ਦੁਕਾਨਾਂ ਹੁੰਦੀਆਂ ਨਹੀਂ ਸਨ। ਇਹ ਤੇ ਦੁਕਾਨਾਂ ਦੋ ਹੈ ਨੇ, ਲੇਕਿਨ ਇਹ ਵੀ ਹੁਣ ਗੈਰ ਆਬਾਦ ਨੇ। ਲੇਕਿਨ ਇੱਥੇ ਦੁਕਾਨਾਂ ਹੁੰਦੀਆਂ ਸਨ ਪੁਰਾਣੇ ਦੌਰ ਦੀਆਂ ਬਣੀਆਂ, ਜਿਹਦੇ ਵਿੱਚ ਮੈਡੀਕਲ ਸੈਂਟਰ ਤੋਂ ਲੈ ਕੇ ਨਾ ਤੇ ਤਕਰੀਬਨ ਹਰ ਚੀਜ਼ ਜ਼ਰੂਰੀਆਤ ਜ਼ਿੰਦਗੀ ਦੀ ਮਿਲਦੀ ਹੁੰਦੀ ਸੀ। ਤੇ ਅੱਜ ਮੈਂ ਆਪਣੀਆਂ ਵੀ ਯਾਦਾਂ ਤਾਜ਼ਾ ਕਰਨਾ, ਕਿਉਂਕਿ ਮੈਂ ਵੀ ਇਹ ਸਟੇਸ਼ਨ ਬੜਾ ਇਸਤੇਮਾਲ ਕੀਤਾ ਛੋਟਿਆਂ ਹੁੰਦਿਆਂ ਆਪਣੇ ਵਾਲਦੈਨ ਦੇ ਨਾਲ। ਤੇ ਇਹ ਜਨਾਬ ਸਟੇਸ਼ਨ ਹੈ ਸਾਹਮਣੇ, ਇਹ ਸਟੇਸ਼ਨ ਦੀ ਬਿਲਡਿੰਗ ਹੈ, ਇਹ ਪਲੇਟਫਾਰਮ ਤੇ ਇਹ ਦੇ ਸਾਹਮਣੇ ਇੱਥੇ ਮਾਰਕੀਟਾਂ ਹੁੰਦੀਆਂ ਸਨ। ਇਹ ਦੇਖੋ ਤੁਸੀਂ, ਹਾਲੇ ਵੀ ਕੁਛ ਨਿਸ਼ਾਨ ਔਰ ਖੰਡਰਾਤ ਬਾਕੀ ਨੇ। ਇਹ ਤੋਂ ਚੀਜ਼ਾਂ ਵੀ ਲਈ ਦੀਆਂ ਹੁੰਦੀਆਂ ਸਨ, ਲੇਕਿਨ ਇਹ ਦੇਖੋ ख़त्म ਹੋ ਗਈਆਂ ਨੇ ਹਰ ਚੀਜ਼। ਇਹ ਇੱਕ ਨਲਕਾ ਵੀ ਵਿੱਚ ਲੱਗਿਆ। ਇਹ ਸਾਰੀਆਂ ਦੁਕਾਨਾਂ ਹੁੰਦੀਆਂ ਸਨ ਦੋਸਤੋ। ਟ੍ਰੇਨਾਂ ख़त्म ਹੋਈਆਂ, ਵਕਤ ਚੇਂਜ ਹੋ ਗਿਆ ਤੇ ਸਭ ਕੁਝ ਚੇਂਜ ਹੋ ਗਿਆ। ਲੋਕਾਂ ਦੇ ਇੱਥੇ ਰੋਜ਼ਗਾਰ ਲੱਗੇ ਹੁੰਦੇ ਸਨ, ਕਮਾਉਂਦੇ ਹੁੰਦੇ ਸਨ ਤੇ ਖਾਂਦੇ ਹੁੰਦੇ ਸਨ, ਲੇਕਿਨ ਹੁਣ ਨਹੀਂ ਹੈਗਾ। ਇੱਥੇ ਪੂਰੀ ਮਾਰਕੀਟ ਹੁੰਦੀ ਸੀ ਦੁਕਾਨਾਂ ਦੀ, ਇਹ ਸਟੇਸ਼ਨ ਦੇ ਬਿਲਕੁਲ ਸਾਹਮਣੇ ਤੇ ਸਟੇਸ਼ਨ ਦੇ ਬੈਕ ਸਾਈਡ ਤੇ ਵੀ। ਲੇਕਿਨ ਹੁਣ ਉਜਾੜ ਹੈ, ਕਿਉਂਕਿ ਤਕਰੀਬਨ 2 ਗੱਡੀਆਂ ਮੇਰਾ ਖਿਆਲ ਹੁੰਦੀਆਂ ਨੇ ਸਾਰੇ ਦਿਨ 'ਚ ਹੁਣ। ਤੇ ਇਹ ਜਨਾਬ ਤੁਸੀਂ ਦੇਖ ਲਓ, ਇਹ ਰਈਆ ਖਾਸ ਸਟੇਸ਼ਨ, ਠੀਕ ਹੈ ਨਾ, ਇਹ ਬਿਲਕੁਲ ਤੁਹਾਡੇ ਸਾਹਮਣੇ। ਲਓ ਜੀ ਦੋਸਤੋ ਤੇ ਮਿੱਤਰੋ, ਇਹ ਸੀ ਅੱਜ ਦੀ ਵੀਡੀਓ ਰਈਆ ਖਾਸ ਸਟੇਸ਼ਨ ਦੀ। ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।